ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, फ्रांस ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਤੁਹਾਡੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ। ਕੀ ਜਿਹੜੇ ਉੱਥੇ ਮਸਲੇ ਹੁੰਦੇ ਆ, ਕਿਹੜੀਆਂ ਖਬਰਾਂ ਦੇ ਪਿੱਛੇ ਕੀ ਆ, ਉਸ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੁੜ ਚੁੱਕੇ ਆ ਸਾਡੇ ਨਾਲ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਸਤਿ ਸ੍ਰੀ ਅਕਾਲ ਹੈ ਜੀ, ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਹੈ, ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 408 272 2500, 408 272 2500। ਆਟੋ, ਹੋਮ, ਕਮਰਸ਼ੀਅਲ, ਹਰ ਤਰ੍ਹਾਂ ਦੀ ਜਿਹੜੀ ਇੰਸ਼ੋਰੈਂਸ ਆ ਉਹ ਕਰਦੇ ਆ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਸ ਦੇ ਨਾਲ ਨਾਲ ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨਿਊਯਾਰਕ ਤੋਂ, ਕੁਲਵੰਤ ਸਿੰਘ ਜੀ, ਨਵਿੰਦਰ ਕੌਰ ਜੀ ਫਾਊਲਰ ਤੋਂ, ਮੰਜ਼ਿਲ ਭਰਾ ਦਲੀਪ ਸਿੰਘ ਅਤੇ ਅਵਤਾਰ ਸਿੰਘ, ਰਜਿੰਦਰ ਕੌਰ ਸੈਨ ਹੋਜ਼ੇ ਤੋਂ ਅਤੇ ਰਜਿੰਦਰ ਕੁਮਾਰ ਜੀ ਫਰੈਜ਼ਨੋ ਤੋਂ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ 408 722 7698, 408 722 7698 ਦੇ ਉੱਤੇ। ਤੇ ਆਪਣੀ ਗੱਲਬਾਤ ਜਿਹੜਾ ਉਸ ਦਾ ਸਿਲਸਿਲਾ ਹੁਣ ਸ਼ੁਰੂ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਬਲਤੇਜ ਪੰਨੂ ਜੀ, ਆਪਣੀ ਜਿਹੜੀ ਗੱਲਬਾਤ ਆ, ਇੱਦਾਂ ਦੀ ਪੰਜਾਬ ਦੇ ਵਿੱਚੋਂ ਕਨਸੂਹਾਂ ਮਿਲ ਰਹੀਆਂ ਆ ਵੀ ਜਿਹੜਾ ਕੋਈ ਨਵਾਂ ਅਕਾਲੀ ਦਲ ਆ ਉਸ ਦੇ ਗਠਨ ਦੀ, ਇਹ ਕੀ ਹੈਗੀ ਜੀ ਇਸ ਪੂਰੀ ਖਬਰ ਦੇ ਪਿੱਛੇ? ਇਹ ਸਰਗਰਮੀਆਂ ਜਿਹੜੀਆਂ ਦੀ ਵਾਹਵਾ ਤੇਜ਼ ਹੋਈਆਂ ਨੇ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ। ਇੱਕ ਨਵਾਂ ਅਕਾਲੀ ਦਲ ਜਿਹੜੀਆਂ ਕਈ ਸੰਗਠਨ ਨੇ ਜੀ, ਉਹਨਾਂ ਨੂੰ ਜੋੜ ਕੇ ਇੱਕ ਬਣਾਉਣ ਦੇ ਵਾਸਤੇ ਸਰਗਰਮੀਆਂ ਜਿਹੜੀਆਂ ਉਹ ਵਾਹਵਾ ਤੇਜ਼ ਹੋਈਆਂ ਨੇ ਜੀ। ਇਹਦੀ ਜਿਹੜੀ ਮੀਟਿੰਗ, ਇੱਕ ਜਿਹੜੇ ਸਿੱਖ ਇਤਿਹਾਸਕਾਰ ਵਜੋਂ ਜਾਣੇ ਜਾਂਦੇ ਜਿਹੜੇ ਨਿੱਜੀ ਨੇਤਾ, ਉਹਦੇ ਘਰ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਆ। ਇਹ ਮੀਟਿੰਗ ਪਹਿਲਾਂ ਅਨੰਦਪੁਰ ਸਾਹਿਬ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ ਹੋਈ ਸੀਗੀ ਜੀ। ਬਲਜੀਤ ਸਿੰਘ ਦਾਦੂਵਾਲ, ਯੂਨਾਈਟਿਡ ਸਿੱਖ ਮੂਵਮੈਂਟ ਦੇ ਮੋਹਕਮ ਸਿੰਘ, ਗੁਰਦਰਸ਼ਨ ਸਿੰਘ ਢਿੱਲੋਂ ਇਹਦੇ ਵਿੱਚ ਮੇਨ ਜਿਹੜੀ ਭੂਮਿਕਾ ਉਹ ਨਿਭਾ ਰਹੇ ਨੇ ਜੀ। ਔਰ ਇਹ ਪਤਾ ਲੱਗਾ ਕਿ ਜਿਹੜਾ ਦਲ ਖਾਲਸਾ ਉਹਦੇ ਨਾਲ ਵੀ ਇਸ ਸੰਬੰਧ ਦੇ ਵਿੱਚ ਕਾਇਮ ਕੀਤਾ ਗਿਆ। ਪੰਚ ਪ੍ਰਧਾਨੀ ਦੇ ਇੱਕ ਆਗੂ ਦੀ ਰਜ਼ਾਮੰਦੀ ਵੀ ਜਿਹੜੀ ਹੈ ਉਹ ਲਈ ਗਈ ਆ। ਦਲ ਖਾਲਸਾ ਨੇ ਕਿਹਾ ਕਿ ਸਿਆਸੀ ਤੌਰ ਦੇ ਉੱਤੇ ਤਾਂ ਉਹ ਨਹੀਂ ਵਿਚਰੂਗਾ, ਪਰ ਧਾਰਮਿਕ ਸਰਗਰਮੀਆਂ ਦੇ ਵਾਸਤੇ ਉਹਨੇ ਹਾਮੀ ਜਿਹੜੀ ਹੈ ਉਹ ਭਰੀ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਨੇਤਾ ਨੇ ਜੀ, ਉਹਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਪਰ ਲੱਗਦਾ ਨਹੀਂ ਕਿ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਜੀ ਉਹ ਇਸ ਮਾਮਲੇ ਦੇ ਉੱਤੇ ਤੁਰਨ ਦੇ ਵਾਸਤੇ ਜਿਹੜਾ ਜੀ ਉਹ ਜੇ ਇਹ ਕਨਸੋਆਂ ਜਿਹੜੀਆਂ ਉਹ ਠੀਕ ਨੇ ਕਿ ਦਾਦੂਵਾਲ ਤੇ ਦੇ ਸਕੱਤਰ ਜਿਹੜੇ ਨੇ ਜੀ, ਦਾਦੂਵਾਲ ਤੇ ਮੋਹਕਮ ਸਿੰਘ ਔਰ ਗੁਰਦਰਸ਼ਨ ਸਿੰਘ ਢਿੱਲੋਂ ਦੇ ਵਿਚਾਲੇ ਜਿਹੜੀ ਗੱਲਬਾਤ ਹੋਈ ਹੈ, ਤਾਂ ਇਹਦੇ ਨਾਲ ਇੱਕ ਨਵੀਂ ਜਿਹੜੀ ਸਫਬੰਦੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਹੋ ਸਕਦੀ ਹੈ। ਦੇਖੋ, ਇਹ ਛੋਟੇ ਛੋਟੇ ਗਰੁੱਪਾਂ ਦੇ ਰੂਪ ਦੇ ਵਿੱਚ ਜ਼ਰੂਰ ਵਿਚਰਦੇ ਨੇ। ਇੱਕ ਗੱਲ ਇਹਨਾਂ ਨੂੰ ਜਿਹੜੀ ਆ ਉਹ ਸਮਝਣੀ ਚਾਹੀਦੀ ਆ ਕਿ ਪਿਛਲੇ ਸਮੇਂ ਦੇ ਦੌਰਾਨ ਇਹਨਾਂ ਨੇ ਆਪਣੀ ਹੋਂਦ ਜਿਹੜੀ ਹੈ ਜੀ ਉਹ ਤਕਰੀਬਨ ਉਹਨੂੰ ਖੋਰਾ ਲਾ ਲਿਆ। ਜੇ ਇਹ ਇਕੱਠੇ ਹੋ ਕੇ ਤੁਰਦੇ ਨੇ ਤਾਂ ਇੰਨਾ ਜ਼ਰੂਰ ਹੈ ਜੀ ਕਿ ਕੁਛ ਨਾ ਕੁਛ ਗੇਨ ਜਿਹੜਾ ਕਰਨ ਦੀ ਸਥਿਤੀ ਦੇ ਵਿੱਚ ਹੋ ਸਕਦੇ ਨੇ। ਚਲੋ ਇਹ ਜੇ ਲਾ ਲਿਆ ਜਾਵੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ
ਹੋ ਸਕਦਾ ਹੈ ਕਿ ਵੱਡਾ ਮਾਰਕ ਹੈ, ਕੋਈ ਨਾ ਮਾਰ ਸਕਣ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਇੱਕ ਧਾਰਮਿਕ ਜਥੇਬੰਦੀ ਜਿਹੜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਆ, ਜੇ ਉਹਦੇ ਵੱਲ ਨੂੰ ਇਹ ਇਕੱਠੇ ਹੋ ਕੇ ਤੁਰਦੇ ਨੇ ਤਾਂ ਇੱਕ ਵੱਡੀ ਜਿਹੜੀ ਤਬਦੀਲੀ ਆ ਜੀ, ਕਮ ਸੇ ਕਮ ਉਸ ਪਾਸੇ ਵੱਲ ਨੂੰ ਕੁਝ ਕਦਮ ਜਿਹੜੇ ਨੇ ਉਹ ਪੁੱਟੇ ਜਾ ਸਕਦੇ ਨੇ। ਉਂਝ ਵੀ ਸਭ ਨੂੰ ਪਤਾ ਹੈ ਕਿ ਸਾਧ ਦੀ ਜਾਨ ਜਿਹੜੀ ਉਹ ਤੋਤੇ ਦੇ ਵਿੱਚ ਸੀ ਨਾ ਜੀ, ਤੋ ਉਹ ਸਾਧ ਕਿਹੜਾ ਤੇ ਤੋਤਾ ਕਿਹੜਾ ਉਹ ਵੀ ਸਭ ਨੂੰ ਪਤਾ ਜੀ। ਜੇ ਤੋਤਾ ਮਰੋੜ ਲੈਣ ਤੇ ਮੇਰਾ ਖਿਆਲ ਕਾਫੀ ਹੱਦ ਤੱਕ ਜਿਹੜਾ ਜੀ ਉਹਨਾਂ ਨੂੰ ਕੁਛ ਨਵਾਂ ਜਿਹੜਾ ਜੀ ਉਹ ਹੋ ਸਕਦਾ। ਬਾਕੀ ਅਜੇ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੋਊਗੀ, ਇਹ ਜਿਹੜੀਆਂ ਜਥੇਬੰਦੀਆਂ ਆਪਸ ਦੇ ਵਿੱਚ ਇਕੱਠੀਆਂ ਹੋ ਰਹੀਆਂ ਨੇ, ਇਹਨਾਂ ਦੀ ਇੱਕ ਸਭ ਤੋਂ ਵੱਡੀ ਜਿਹੜੀ ਇਹਨਾਂ ਦੀ ਨੈਗੇਟਿਵ ਪੁਆਇੰਟ ਇਹ ਹੈ ਕਿ ਇਹ ਸਾਰੇ ਜਿਹੜੇ ਨੇ ਜੀ ਇੱਕ ਦੂਜੇ ਦੇ ਖਿਲਾਫ ਹੀ ਜ਼ਿਆਦਾ ਜਿਹੜਾ ਉਹ ਸੂਤੀ ਰੱਖਦੇ ਨੇ ਹਥਿਆਰ ਜਿਹੜੇ। ਜੇ ਇਹ ਇਕੱਠੇ ਹੋ ਕੇ ਤੁਰਦੇ ਨੇ ਤਾਂ ਨਿਰਸੰਦੇਹ ਇੱਕ ਨਵਾਂ ਸਮੀਕਰਨ ਜਿਹੜਾ ਜੀ ਪੰਜਾਬ ਦੇ ਵਿੱਚ ਪੈਦਾ ਹੋ ਸਕਦਾ, ਇਹ ਗੱਲ ਮੰਨਣ ਵਾਲੀ ਹੈ ਜੀ, ਕਿਉਂਕਿ ਇਹਦੇ ਵਿੱਚ ਬਹੁਤੀਆਂ ਧਿਰਾਂ ਉਹ ਨੇ ਜਿਹੜੀਆਂ ਪੰਥਕ ਅਖਵਾਉਂਦੀਆਂ ਨੇ, ਤੇ ਜੇ ਪੰਥਕ ਧਿਰਾਂ ਜਿਹੜੀਆਂ ਨੇ ਉਹ ਇਕੱਠੀਆਂ ਹੁੰਦੀਆਂ ਨੇ, ਉਹ ਸਮਝਦੀਆਂ ਨੇ ਕਿ ਇਹ ਜਿਹੜਾ ਜੀ ਤੋੜਨ ਦੀ ਲੋੜ ਆ ਜਿਹੜਾ ਕਿਲਾ ਵੱਡਾ, ਤਾਂ ਕਮ ਸੇ ਕਮ ਇਸ ਮਾਮਲੇ ਦੇ ਉੱਤੇ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਜੀ। ਜੀ ਬਿਲਕੁਲ, ਮੇਰਾ ਸਵਾਲ ਵੀ ਵੈਸੇ ਅਗਲਾ ਇਹੀ ਸੀਗਾ ਜਿਸ ਦੇ ਬਾਰੇ ਤੁਸੀਂ ਦੱਸ ਹੀ ਦਿੱਤਾ ਹੈ ਵੀ ਆਪਸ ਦੇ ਵਿੱਚ ਇਹਨਾਂ ਦੀ ਬਣਦੀ ਦਾ ਘਾਟ ਆ, ਪਰ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਵੀ ਜੇ ਇਕੱਠੇ ਹੁੰਦੇ ਆ ਤੇ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੀ ਇਹ ਗੱਲਬਾਤ ਬਣਦੀ ਆ। ਅਗਲੀ ਗੱਲ ਕਰਦੇ ਆ ਭੁੱਕੀ ਨੂੰ ਲੈ ਕੇ। ਭੁੱਕੀ ਦੇ ਜਹਾਜ਼ ਜਿਹੜੇ ਰਾਜਸਥਾਨ ਤੋਂ ਉੱਡ ਰਹੇ ਆ ਜੀ। ਹੁਣ ਪਹਿਲਾਂ ਨਾ ਜੀ ਕੁਝ ਸਮਾਂ ਪਹਿਲਾਂ ਜਿਹੜੇ ਠੇਕੇ ਵਗੈਰਾ ਸੀਗੇ ਉਹ ਬੰਦ ਕਰ ਦਿੱਤੇ ਗਏ ਸੀਗੇ ਰਾਜਸਥਾਨ ਦੇ ਵਿੱਚ। ਹੁਣ 24 ਘੰਟੇ ਠੇਕੇ ਜਿਹੜੇ ਪੰਜਾਬ ਦੇ ਨਾਲ ਲੱਗਦੀ ਸਰਹੱਦ ਜਿਹੜੀ ਹੈ ਜੀ ਉਹਦੇ ਉੱਤੇ ਖਾਸ ਤੌਰ ਦੇ ਉੱਤੇ ਖੁੱਲ੍ਹ ਗਏ ਨੇ ਜੀ, ਤੇ ਇਹ ਜਹਾਜ਼ ਜਿਹੜੇ ਨੇ ਜੀ ਉੱਡਦੇ ਨੇ ਉੱਥੋਂ ਰਾਜਸਥਾਨ ਤੋਂ ਤੇ ਪੰਜਾਬ ਦੇ ਵਿੱਚ ਆ ਕੇ ਲੈਂਡ ਕਰਦੇ ਨੇ ਮੁੜ ਕੇ। ਜਹਾਜ਼ ਜਿਹੜਾ ਕਿਹਾ ਜਾਂਦਾ ਜੀ, ਜਿਹੜਾ ਬੰਦਾ ਉੱਥੋਂ ਭੁੱਕੀ ਲਿਆਉਂਦਾ ਇੱਧਰ ਲਿਆ ਕੇ ਵੇਚਦਾ ਉਹਨੂੰ ਜਹਾਜ਼ ਕਹਿੰਦੇ ਨੇ ਜੀ ਕੋਡ ਵਰਡ ਦੇ ਵਿੱਚ। ਇਹ ਜਹਾਜ਼ ਫਿਰ ਪੰਜਾਬ ਵਾਲੀ ਸਾਈਡ ਦੇ ਉੱਤੇ ਆ ਕੇ ਉਤਰਦੇ ਨੇ। ਇਹਨਾਂ ਦਾ ਜਿਹੜਾ ਜੀ ਕੰਮ ਕਰਨ ਦਾ ਤਰੀਕਾ, ਸਮਗਲਿੰਗ ਕਰਨ ਦਾ ਜਿਹੜਾ ਤਰੀਕਾ ਉਹ ਥੋੜਾ ਜਿਹਾ ਨਵੇਕਲਾ। ਲੱਕ ਦੇ ਨਾਲ ਇਹ ਭੁੱਕੀ ਜਿਹੜੀ ਆ ਜੀ ਉਹ ਬੰਨ੍ਹਦੇ ਨੇ, ਗੁਪਤੰਗਾਂ ਦੇ ਨਾਲ ਜਿਹੜੀ ਆ ਜੀ ਉਹ ਪੁੜੀਆਂ ਵਗੈਰਾ ਜਿਹੜੀਆਂ ਬੰਨ੍ਹਦੇ ਨੇ, ਬੰਨ੍ਹ ਕੇ ਫਿਰ ਇਹ ਜਿਹੜੇ ਜੀ ਚੜ੍ਹਦੇ ਨੇ ਬੱਸ ਦੇ ਵਿੱਚ। ਬੱਸਾਂ ਜਿਹੜੀਆਂ ਬਹੁਤੀਆਂ ਨੇ ਉਹ ਸੱਤਾਧਾਰੀ ਧਿਰ ਦੇ ਨਾਲ ਸੰਬੰਧਿਤ ਨੇ। ਕੰਡਕਟਰ ਜਿਹੜਾ ਜੀ ਇੱਕ ਆਵਾਜ਼ ਦਿੰਦਾ, ਫਿਰ ਇਹਨਾਂ ਜਹਾਜ਼ਾਂ ਦਾ ਜਿਹੜਾ ਹੈੱਡ ਹੁੰਦਾ ਨਾ ਜੀ ਉਹਨੇ ਸਾਰਿਆਂ ਦੇ ਪੈਸੇ ਜਿਹੜੇ ਉਹ ਇਕੱਠੇ ਕੀਤੇ ਹੁੰਦੇ ਨੇ। ਪੈਸੇ ਇਕੱਠੇ ਇੱਦਾਂ ਕੀਤੇ ਹੁੰਦੇ ਨੇ, ਕਿਲੋ ਦੇ 50 ਰੁਪਈਏ, 2 ਕਿਲੋ ਦੇ 200 ਰੁਪਈਆ, ਉਹ ਸਾਰੇ ਦੇ ਸਾਰੇ ਜੀ ਇਕੱਠੇ ਕਰਕੇ ਕੰਡਕਟਰ ਦੀ ਜੇਬ ਦੇ ਦਿੰਦੇ ਨੇ। ਜਿੱਥੇ ਕਿਤੇ ਨਾਕਾ ਲੱਗਿਆ ਉਹ ਕੰਡਕਟਰ ਜਿਹੜਾ ਜੀ ਉਹ ਜਿਹੜਾ ਨਾਕਾ ਲਾਉਣ ਵਾਲਾ ਜੀ ਅੱਧੇ ਪਿੱਛੇ ਆਪ ਰੱਖ ਕੇ ਬਾਕੀ ਉਹਦੀ ਮੁੱਠੀ ਦੇ ਵਿੱਚ ਦੇ ਦਿੰਦਾ। ਫਿਰ ਨਾ ਕੋਈ ਚੈਕਿੰਗ ਹੁੰਦੀ ਹੈ ਨਾ ਕੁਛ ਹੋਰ। ਜਹਾਜ਼ ਜਿਹੜੇ ਨੇ ਉਹ ਸੁਰੱਖਿਅਤ ਉਤਰ ਜਾਂਦੇ ਨੇ ਪੰਜਾਬ ਦੇ ਵਿੱਚ ਆ ਕੇ। ਇਹ ਨਾਕਾ ਰਸਤੇ ਦੇ ਵਿੱਚ ਨਹੀਂ ਲੱਗਿਆ ਕੋਈ ਪੁਲਿਸ ਦਾ, ਬਿਨਾਂ ਨਾਕੇ ਤੋਂ ਜਿਹੜੀ ਬੱਸ ਆ ਉਹ ਲੰਘ ਗਈ ਤੇ ਫਿਰ ਇਹ ਜਹਾਜ਼ਾਂ ਦੇ ਇਕੱਠੇ ਕੀਤੇ ਹੋਏ ਜਿਹੜੇ ਪੈਸੇ ਉਹ ਕੰਡਕਟਰ ਦੇ। ਇਸ ਤਰੀਕੇ ਦੇ ਨਾਲ ਇਹ ਜਿਹੜੇ ਜੀ ਜਹਾਜ਼ ਭੁੱਕੀ ਦੇ ਨਾਲ ਭਰੇ ਹੋਏ ਰਾਜਸਥਾਨ ਤੋਂ ਚੱਲ ਕੇ ਪੰਜਾਬ ਦੇ ਵਿੱਚ ਨਿਰੰਤਰ ਜਿਹੜਾ ਉਹ ਉਤਰ ਰਹੇ ਨੇ। ਉਂਝ ਵੈਸੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਮੁਖੀ ਦਾ ਬਿਆਨ ਸੀਗਾ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਜੀ। ਜੀ ਬਿਲਕੁਲ। ਤੇ ਕੱਲ ਹੀ ਜਿਹੜੀਆਂ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਹੋਰ ਪਤਾ ਨਹੀਂ ਅਜਿਹੀਆਂ ਕਿੰਨੀਆਂ ਤਸਵੀਰਾਂ ਆ ਜਿਹੜੀਆਂ ਅਜੇ ਦੱਬੀਆਂ ਪਈਆਂ ਆ, ਜੋ ਕਿ ਇਹ ਪੂਰਾ ਦੱਸਦਾ ਆ ਵੀ ਪੰਜਾਬ ਕਿਸ ਤਰੀਕੇ ਦੇ ਨਾਲ ਨਸ਼ਾ ਮੁਕਤ ਹੋਇਆ ਪਿਆ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਭਾਜਪਾ ਦੇ ਵੱਲੋਂ ਜਿਹੜਾ ਨਵਾਂ ਫੇਰ ਬਦਲ ਕਰਨਾ ਆ, ਜਿਹੜਾ ਸਰਕਾਰ ਦਾ ਵਿਸਥਾਰ ਜਿਹੜਾ ਕਰਨਾ ਆ, ਉਸ ਦੇ ਵਿੱਚ ਪੰਜਾਬ ਦੇ ਇੱਕ ਹੋਰ ਵਿਜੇ ਸੰਪਲਾ ਜਿਹੜੇ ਕਿ ਜਿੱਤੇ ਹੋਏ MP ਨੇ, ਉਹਨਾਂ ਨੂੰ ਜਗ੍ਹਾ ਜਿਹੜੀ ਆ ਜੀ ਮਿਲ ਰਹੀ ਆ। ਕਿਸੇ ਟਾਈਮ ਦੇ ਉੱਤੇ ਇੱਦਾਂ ਹੁੰਦਾ ਸੀਗਾ ਵੀ ਜਦੋਂ ਇਹ ਗੱਠਜੋੜ ਸੀਗਾ ਭਾਜਪਾ ਅਕਾਲੀ ਦਲ ਦਾ, ਸਿਰਫ ਤੇ ਸਿਰਫ ਇੱਕ ਜਿਹੜਾ ਮੰਤਰੀ ਬਣਦਾ ਸੀ ਉਹ ਹਰਸਿਮਰਤ ਬਾਦਲ, ਉਹ ਵੀ ਉਹਨਾਂ ਨੇ 3-4 ਦਿਨ ਉੱਥੇ ਲਾ ਕੇ ਜਿਹੜਾ ਜੀ ਬਣਵਾ ਲਿਆ। ਤੇ ਹੁਣ ਇਹ ਜਿਹੜਾ ਇਸ ਦੇ ਨਾਲ ਕਾਫੀ ਜਿਹੜਾ ਜੀ ਵੱਡਾ ਫੇਰ ਬਦਲ ਹੋਵੇਗਾ, ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ। ਬਿਲਕੁਲ ਜੀ, ਜਿਵੇਂ ਸਿਆਣੇ ਕਹਿੰਦੇ ਨਾ, ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਲਾਉਣੇ। ਨਰਿੰਦਰ ਮੋਦੀ ਹੋਰਾਂ ਨੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ, ਜਿਹੜਾ ਇੱਕ ਗਰੁੱਪ ਇਸ ਵੇਲੇ ਰੀਜਨਲ ਪਾਰਟੀਜ਼ ਤੋਂ ਖਹਿੜਾ ਛਡਾਉਣ ਦੇ ਚੱਕਰ ਦੇ ਵਿੱਚ ਆ ਜੀ, ਉਹਦੇ ਵੱਲੋਂ ਕੀਤੀ ਗਈ ਇਹ ਨਵੀਂ ਜਿਹੜੀ ਵਿਉਂਤਬੰਦੀ ਆ, ਇਹ ਅਕਾਲੀ ਦਲ ਦੇ ਉੱਤੇ ਭਾਰੀ ਪੈ ਸਕਦੀ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ। ਹੁਸ਼ਿਆਰਪੁਰ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਪਹਿਲੀ ਵਾਰੀ ਬਣੇ ਵਿਜੇ ਸੰਪਲਾ, ਉਹਨਾਂ ਨੂੰ ਜਿਹੜਾ ਜੀ ਹਰੀ ਝੰਡੀ ਮਿਲ ਗਈ ਆ। ਉਹਨਾਂ ਨੂੰ ਫੋਨ ਆ ਗਿਆ ਉੱਤੋਂ ਜੀ ਜਿਹੜਾ ਝੰਡੀ ਵਾਲੀ ਕਾਰ ਦੇ ਵਾਸਤੇ। ਵਿਜੇ ਸੰਪਲਾ ਜਿਹੜੇ ਨੇ ਜੀ ਉਹਨਾਂ ਨੂੰ ਕੇਂਦਰ ਦੇ ਵਿੱਚ ਵਜ਼ੀਰ ਬਣਾਇਆ ਜਾ ਰਿਹਾ। ਭਲਕੇ ਜਿਹੜਾ ਜੀ ਇੱਥੇ ਸਹੁੰ ਚੁਕਾਈ ਜਾਣੀ ਹੈ ਰਾਸ਼ਟਰਪਤੀ ਭਵਨ ਦੇ ਵਿੱਚ। 10 ਦੇ ਕਰੀਬ ਨਵੇਂ ਮੰਤਰੀ ਜਿਹੜੇ ਨੇ ਉਹ ਲਏ ਜਾ ਰਹੇ ਨੇ। ਵਿਜੇ ਸੰਪਲਾ ਨੂੰ ਬਣਾਉਣ ਦੇ ਨਾਲ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਜਿਹੜੇ ਆ ਜੀ ਉਹ ਮਾਰੂਗੀ ਭਾਰਤੀ ਜਨਤਾ ਪਾਰਟੀ। ਪਹਿਲਾ ਨਿਸ਼ਾਨਾ ਇਹ ਹੋਊਗਾ ਜੀ, ਇੱਕ ਤਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆ ਜੀ ਉਹ ਨੁਮਾਇੰਦਗੀ
ਪੰਜਾਬ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਜਿਹੜੀ ਹੈ ਉਹ ਕੇਂਦਰ ਦੇ ਵਿੱਚ ਹੋਊਗੀ। ਅਕਾਲੀ ਦਲ ਦਾ ਉਹਨਾਂ ਨੇ ਇੱਕ ਮੰਤਰੀ ਲਿਆ ਹੋਇਆ, ਬਿਲਕੁਲ ਦਰੁਸਤ ਫਰਮਾਇਆ ਜਿਹੜਾ ਤੁਸੀਂ ਕਹਿ ਰਹੇ ਸੀਗੇ। ਉਹ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਪੰਜਾਬ ਦੀ ਜਿਹੜੀ ਹੈ ਜੀ ਉਹ ਸੈਂਟਰ ਦੇ ਵਿੱਚ ਹੋਊਗੀ। ਨੰਬਰ 2 ਦੇ ਉੱਤੇ ਦਲਿਤ ਭਾਈਚਾਰਾ ਜਿਹੜਾ ਜੀ ਵਿਜੇ ਸੰਪਲਾ ਨੂੰ ਉਹ ਇੱਥੇ ਮੰਤਰੀ ਲੈ ਕੇ ਦਲਿਤ ਭਾਈਚਾਰੇ ਨੂੰ ਨੁਮਾਇੰਦਗੀ ਜਿਹੜੀ ਆ ਉਹ ਦੇ ਰਹੇ ਨੇ। ਦਲਿਤ ਭਾਈਚਾਰੇ ਦੀਆਂ ਵੋਟਾਂ ਵਾਹਵਾ ਨੇ ਪੰਜਾਬ ਦੇ ਵਿੱਚ। ਕਿਸੇ ਟਾਈਮ ਬਹੁਜਨ ਸਮਾਜ ਪਾਰਟੀ ਇਹਨਾਂ ਵੋਟਾਂ ਤਕਰੀਬਨ ਸਾਰੀਆਂ ਉਹਦੀ ਝੋਲੀ 'ਚ ਹੁੰਦੀਆਂ ਸੀ, ਪਰ ਹੌਲੀ ਹੌਲੀ ਇਹ ਵੋਟ ਬੈਂਕ ਜਿਹੜੀ ਹੈ ਜੀ ਬਹੁਜਨ ਸਮਾਜ ਪਾਰਟੀ ਤੋਂ ਖੁਰ ਗਿਆ ਤੇ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਇਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਬਹੁਤਾ ਜਾ ਪਿਆ ਸੀਗਾ। ਇਹ ਵੋਟਾਂ ਜਿਹੜੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਭੁਗਤਣ, ਇਹਨੂੰ ਲੈ ਕੇ ਵਿਜੇ ਸੰਪਲਾ ਨੂੰ ਬਣਾਇਆ ਜਾ ਰਿਹਾ ਜੀ। ਨੰਬਰ 3 ਦੇ ਉੱਤੇ ਜਿਹੜੇ ਅਰੁਣ ਜੇਤਲੀ ਨੇ ਉਹਨਾਂ ਦੇ ਬਿਆਨ ਆ ਰਹੇ ਨੇ ਕਿ ਅਕਾਲੀ ਦਲ ਬੀਜੇਪੀ ਗੱਠਜੋੜ ਨਹੀਂ ਟੁੱਟੂਗਾ, ਸਿਰਫ ਉਹਨਾਂ ਦੇ ਬਿਆਨ ਹੀ ਆ ਰਹੇ ਨੇ। ਉਹਨੂੰ ਵੀ ਇੱਕ ਮੈਸੇਜ ਦੇਣ ਦੀ ਜਿਹੜੀ ਹੈ ਜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਹੁਤੇ ਬਿਆਨ ਨਾ ਦਿਓ, ਅਸਲ ਕਹਾਣੀ ਜਿਹੜੀ ਹੈ ਜੀ ਉਹ ਬਿਲਕੁਲ ਹੋਰ ਹੈ। ਭਾਵ ਕਿ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਪਰ ਕੁਤਰੇ ਜਾ ਰਹੇ ਨੇ 2 ਤਰੀਕੇ ਦੇ ਨਾਲ। ਇੱਕ ਤਾਂ ਉਹਨਾਂ ਤੋਂ ਅਹਿਮ ਮੰਤਰਾਲਾ ਜਿਹੜਾ ਜੀ ਉਹ ਵਾਪਸ ਲਿਆ ਜਾ ਰਿਹਾ ਡਿਫੈਂਸ ਮਿਨਿਸਟਰੀ ਦਾ। ਬੇਸ਼ੱਕ ਕੋਈ ਕਹੇ ਕਿ ਉਹਨਾਂ ਕੋਲ ਫਾਈਨੈਂਸ ਮਿਨਿਸਟਰੀ ਹੈਗੀ ਵੱਡੀ, ਨੋ ਡਾਊਟ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਕੁਝ ਤਾਕਤ ਜਿਹੜੀ ਹੈ ਜੀ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਮਲ ਸ਼ਰਮਾ ਹੋਰੀ ਜਿਹੜੇ ਨੇ ਉਹਨਾਂ ਦੇ ਬਿਆਨ ਵਗੈਰਾ ਦਾ ਜਿਹੜੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਵਿਚਲਾ ਇੱਕ ਗਰੁੱਪ ਜਿਹੜਾ ਅਜੇ ਵੀ ਇਹ ਸੋਚਦਾ ਕਿ ਅਕਾਲੀ ਦਲ ਦੇ ਨਾਲ ਉਹਨਾਂ ਨੇ ਚੱਲਣਾ ਹੈ ਜਾਂ ਇਹ ਭਾਈਚਾਰਾ ਟੁੱਟਣ ਨਹੀਂ ਲੱਗਾ, ਉਹਨਾਂ ਨੂੰ ਵੀ ਇੱਕ ਸਿੱਧਾ ਮੈਸੇਜ ਜਿਹੜਾ ਜੀ ਦਿੱਤਾ ਜਾ ਰਿਹਾ ਕਿ ਉਹ ਸਿਰਫ ਜੱਟ ਵੋਟਾਂ ਦੇ ਉੱਤੇ ਟੇਕ ਨਹੀਂ ਰੱਖ ਰਹੇ, ਹਿੰਦੂ ਵੋਟਾਂ ਦੇ ਉੱਤੇ ਟੇਕ ਨਹੀਂ ਰੱਖ ਰਹੇ। ਭਾਰਤੀ ਜਨਤਾ ਪਾਰਟੀ ਇਸ ਵੇਲੇ ਬਹੁਜਨ ਸਮਾਜ ਜਿਹੜੀ ਹੈ ਜੀ ਬਹੁਜਨ ਸਮਾਜ ਜਿਹੜਾ ਜੀ ਉਹਦੀਆਂ ਵੋਟਾਂ ਦੇ ਉੱਤੇ ਵੱਡੀ ਟੇਕ ਜਿਹੜੀ ਹੈ ਜੀ ਦਲਿਤ ਭਾਈਚਾਰੇ ਦੀਆਂ ਵੋਟਾਂ ਦੇ ਉੱਤੇ ਰੱਖ ਰਹੀ ਹੈ। ਵਿਜੇ ਸੰਪਲਾ ਨੂੰ ਬਣਾਉਣ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਜਿਹੜੇ ਇਕੱਲੇ ਤੌਰ ਦੇ ਉੱਤੇ ਪੈਰ ਪਸਾਰਨ ਦੀ ਕੋਸ਼ਿਸ਼ ਦੇ ਵਿੱਚ ਹੈ, ਉਹਦੇ ਵਿੱਚ ਆਈ ਥਿੰਕ ਕਈ ਪੈਰ ਜਿਹੜੇ ਆ ਜੀ ਉਹ ਗਾਂ ਵਧੂਗੀ। ਜੀ ਬਿਲਕੁਲ ਜੀ। ਕਾਫੀ ਜਿਹੜਾ ਇਹ ਜਿਹੜੇ ਸਿਆਸੀ ਸਮੀਕਰਨ ਜਿਹੜੇ ਪੰਜਾਬ ਨੂੰ ਲੈ ਕੇ ਬਣ ਰਹੇ ਆ ਬਹੁਤ ਹੀ ਜ਼ਿਆਦਾ ਰੋਚਕ ਹੁੰਦੇ ਜਾ ਰਹੇ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਿਹੜੇ 2 ਬੰਦੇ ਆ ਉਹ ਫੜਨ ਦਾ ਦਾਅਵਾ ਕੀਤਾ ਪੁਲਿਸ ਨੇ। ਇਹਨਾਂ ਜੀ ਐਕਚੁਅਲੀ ਇੱਕ ਦਿਨ ਪਹਿਲਾਂ ਹੀ ਜਿਹੜੀ ਸੀਗੀ ਜੀ ਪਹਿਲਾਂ ਜਿਹੜਾ ਫੜ ਕੇ ਇੱਕ ਲਿਆਂਦਾ ਸੀਗਾ, ਇਹ ਕਿਹਾ ਗਿਆ ਸੀਗਾ ਤੇ ਥਾਈਲੈਂਡ ਤੋਂ ਉਹਨੂੰ ਲਿਆਂਦਾ ਜੀ। ਹੁਣ ਇੱਕ ਜਿਹੜੀ ਪੰਜਾਬ ਪੁਲਿਸ ਦੇ ਮੁਖੀ ਨੇ ਸਮੇਤ ਸਿੰਘ ਸੈਣੀ ਹੋਰੀ, ਉਹਨਾਂ ਦੇ ਵੱਲੋਂ ਬੜੀ ਕਾਹਲੀ ਜੀ ਦੇ ਵਿੱਚ ਤੇਜ਼ੀ ਦੇ ਨਾਲ ਸੱਦੀ ਗਈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਜੀ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮਿੰਦਰ ਸਿੰਘ ਉਰਫ ਮਿੰਟੂ ਤੇ ਉਹਦਾ ਮੇਨ ਸਾਥੀ ਦੀ ਗੁਰਪ੍ਰੀਤ ਸਿੰਘ ਉਰਫ ਗੋਪੀ, ਉਹਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਜੀ। ਇਹ ਐਕਚੁਅਲੀ ਥਾਈਲੈਂਡ ਦੇ ਵਿੱਚ ਸੀਗੇ ਜੀ। ਥਾਈਲੈਂਡ ਦੇ ਬਾਰੇ ਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਇੱਕ ਖਬਰਾਂ ਚੱਲ ਰਹੀਆਂ ਸਨ ਕਿ ਸ਼ਾਇਦ ਜਿਹੜਾ ਇੱਥੇ ਬੜੈਲ ਜੇਲ੍ਹ ਦੇ ਵਿੱਚੋਂ ਭੱਜਿਆ ਤੇ ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਸ਼ਾਮਿਲ ਜਗਤਾਰ ਸਿੰਘ ਤਾਰਾ ਜਿਹੜਾ ਜੀ ਇਹ ਖਬਰਾਂ ਆਈਆਂ ਸਨ ਕਿ ਉਹ ਥਾਈਲੈਂਡ ਦੇ ਵਿੱਚ ਹੈ। ਉਦੋਂ ਤੋਂ ਜਿਹੜੀਆਂ ਖੁਫੀਆ ਏਜੰਸੀਜ਼ ਨੇ ਉਹ ਇੱਥੇ ਜਿਹੜੀ ਨਿਗਾਹ ਰੱਖ ਰਹੀਆਂ ਸਨ। ਉਸੇ ਹੀ ਜਿਹੜਾ ਪ੍ਰੈਸ਼ਰ ਦਾ ਰੀਜ਼ਨ ਆ ਜੀ ਕਿ ਉੱਥੋਂ ਇਹ ਜਿਹੜੇ ਵਿਅਕਤੀ ਨੇ ਉਹ ਗ੍ਰਿਫਤਾਰ ਹੋਏ ਨੇ। ਗ੍ਰਿਫਤਾਰੀਆਂ ਪੰਜਾਬ ਪੁਲਿਸ ਨੇ ਨਹੀਂ ਇਹ ਕੀਤੀਆਂ, ਉੱਥੋਂ ਜਿਹੜੀਆਂ ਗ੍ਰਿਫਤਾਰੀਆਂ ਹੋ ਕੇ ਉਹਨਾਂ ਨੂੰ ਜਿਹੜਾ ਜੀ ਡਿਪੋਰਟ ਕੀਤਾ ਗਿਆ। ਇੱਥੇ ਏਅਰਪੋਰਟ ਤੇ ਆਏ ਨੇ ਤਾਂ ਇੱਥੋਂ ਜਿਹੜੀ ਆ ਜੀ ਪੁਲਿਸ ਨੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ। ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਜਿਹੜਾ ਜੀ ਉਹ 10 ਕੇਸਾਂ ਦੇ ਵਿੱਚ ਪੁਲਿਸ ਨੂੰ ਲੜੀਂਦਾ। ਉਹਦਾ ਜਿਹੜਾ ਸਾਥੀ ਹੈ ਗੁਰਪ੍ਰੀਤ ਸਿੰਘ ਉਰਫ ਗੋਪੀ, ਉਹਦੇ ਉੱਤੇ ਇਲਜ਼ਾਮ ਪੰਜਾਬ ਪੁਲਿਸ ਇਹ ਲਾਉਂਦੀ ਹੈ ਕਿ 2013 ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਾਸਤੇ ਉਹਦੀ ਡਿਊਟੀ ਜਿਹੜੀ ਸੀਗੀ ਉਹ ਲੱਗੀ ਸੀ ਕਿ ਕੁਝ ਜਿਹੜੇ ਲੋਕ ਨੇ ਉਹਨਾਂ ਦਾ ਕਤਲ ਜਿਹੜਾ ਸੀਗਾ ਉਹਨਾਂ ਨੇ ਕਰਨਾ ਸੀਗਾ। ਪੁਲਿਸ ਕਹਿੰਦੀ ਕਿ ਉਹਦੀ ਜਿਹੜੀ ਕੋਸ਼ਿਸ਼ ਸੀ ਉਹਨੂੰ ਅਸਫਲ ਬਣਾ ਦਿੱਤਾ ਗਿਆ ਸੀ। ਜਦੋਂ ਪੁਲਿਸ ਨੇ ਉਸ ਕੋਸ਼ਿਸ਼ ਨੂੰ ਅਸਫਲ ਬਣਾ ਦਿੱਤਾ ਸੀਗਾ, ਉਹਨੇ ਕਿਸੇ ਜਗ੍ਹਾ ਦੇ ਉੱਤੇ ਕਿਸੇ ਚੀਜ਼ 'ਚ ਸ਼ਾਮਲ ਹੀ ਨਹੀਂ ਰਿਹਾ, ਕੋਈ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ, ਤੇ ਫਿਰ ਏਦਾਂ ਜਿਹੜਾ ਜੀ ਵੱਡਾ ਕ੍ਰੈਡਿਟ ਜਿਹੜਾ ਲੈ ਰਹੀ ਹੈ ਉਹ ਪੰਜਾਬ ਪੁਲਿਸ ਉਹ ਸਮਝ ਤੋਂ ਥੋੜੀ ਜਿਹੀ ਪਰੇ ਵਾਲੀ ਗੱਲ ਹੈ। ਔਰ ਜਿਹੜੀਆਂ ਇੱਕਦਮ ਇੰਨੀਆਂ ਕੋਈ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਨਾ ਜੀ, ਸ਼ਾਇਦ ਕਿਤੇ ਨਾ ਕਿਤੇ ਇਹ ਵੀ ਗੱਲ ਹੈ ਕਿ ਪੁਲਿਸ ਨੂੰ ਬਹੁਤਾ ਕੁਝ ਪਤਾ ਸੀਗਾ। ਹੁਣ ਪੰਥ ਨੂੰ ਖਤਰਾ ਬਾਦਲ ਹੋਰਾਂ ਦੇ ਬਿਆਨਾਂ ਦੇ ਮੁਤਾਬਕ ਫੇਰ ਹੋ ਸਕਦਾ ਹੈ। ਜੀ ਬਿਲਕੁਲ। ਤੇ ਆਪਣੇ ਅਗਲੀ ਗੱਲ ਵੀ ਜਿਹੜੀ ਇਸੇ ਦੇ ਨਾਲ ਹੀ ਸਿਆਸਤ ਦੇ ਨਾਲ ਹੀ ਜਿਹੜੀ ਗੱਲ ਕਰਦੇ ਹਾਂ ਵੀ ਜਿਹੜੇ ਬਾਦਲ ਦੇ ਬਿਆਨ ਆ ਜਿਹੜਾ ਕੱਲ ਕਹਿ ਰਹੇ ਸੀਗੇ ਵੀ ਜੇ ਭਾਜਪਾ ਤੇ ਅਕਾਲੀ ਦਲ ਦਾ ਰਿਸ਼ਤਾ ਟੁੱਟਦਾ ਆ ਤੇ ਪੰਜਾਬ ਦੇ ਵਿੱਚ ਜਿਹੜੇ ਖਤਰਾ ਬਣਦਾ ਆ ਸ਼ਾਂਤੀ ਨੂੰ, ਤੇ ਇਹ ਇੱਦਾਂ ਦੀਆਂ ਗ੍ਰਿਫਤਾਰੀਆਂ ਕਰਵਾ ਕੇ ਇਹ ਖੌਫ ਤਾਂ ਨਹੀਂ ਪੈਦਾ ਕਰ ਰਹੇ ਹਿੰਦੂਆਂ ਦੇ ਵਿੱਚ ਜਾਣ ਬੁੱਝ ਕੇ ਵੀ ਤੁਹਾਨੂੰ ਖਤਰਾ ਹੈ? ਬਿਲਕੁਲ ਜਿਹੜਾ ਜੀ ਉਹ ਕਿਤੇ ਨਾ ਕਿਤੇ
ਇਹ ਜਿਹੜੀਆਂ ਗ੍ਰਿਫਤਾਰੀਆਂ ਨੇ ਇਹ ਮੇਰਾ ਖਿਆਲ ਇਸ ਪਾਸੇ ਵੱਲ ਨੂੰ ਹੀ ਇਸ਼ਾਰਾ ਜਿਹੜਾ ਨਾ ਜੀ ਉਹ ਕਰਦੀਆਂ ਨੇ। ਇਹਨਾਂ ਨੂੰ ਕਿਹੜਾ ਪਤਾ ਨਹੀਂ ਸੀਗਾ ਜੀ ਪਹਿਲਾਂ ਜੀ, ਪਤਾ ਸਭ ਨੂੰ ਸੀਗਾ ਕਿਹੜਾ ਕਿੱਥੇ ਰਹਿੰਦਾ ਜੀ, ਕਿਹੜੇ ਤਰੀਕੇ ਦੇ ਨਾਲ ਰਹਿੰਦਾ। ਇਹੋ ਜਿਹੀਆਂ ਗ੍ਰਿਫਤਾਰੀਆਂ ਆਉਣ ਵਾਲੇ ਦਿਨਾਂ ਦੇ ਦੌਰਾਨ ਹੋਰ ਹੋਣਗੀਆਂ। ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਇੱਥੇ ਤਾਂ ਪਤਾ ਹੀ ਨਹੀਂ ਕੀ ਕੁਛ ਜਿਹੜਾ ਹੋ ਰਿਹਾ। ਆਪਾਂ ਅੱਗੇ ਚੱਲ ਕੇ ਹਥਿਆਰਾਂ ਦੀ ਗੱਲ ਵੀ ਕਰਦੇ ਹਾਂ। ਮੈਂ ਤੁਹਾਨੂੰ ਯਾਦ ਹੋਣਾ ਜੀ ਪੰਜਾਬੀ ਰੇਡੀਓ USA ਉੱਤੇ ਮੈਂ ਪਹਿਲਾਂ ਵੀ ਇਸ਼ਾਰਾ ਕੀਤਾ ਸੀਗਾ ਕਿ ਜਿਹੜੇ ਹਥਿਆਰ ਲੁੱਟੇ ਜਾ ਰਹੇ ਨੇ ਜਾਂ ਜਿਹੜੇ ਉਹ ਲੋਕ ਜਿਹੜੇ ਵਾਂਟਡ ਨੇ ਪੁਲਿਸ ਨੂੰ ਜੀ, ਉਹ ਇਹਨਾਂ ਨੂੰ ਸਨਮਾਨ ਕਰੀ ਜਾਂਦੇ ਨੇ, ਉਹ ਸ਼ਰੇਆਮ ਤੁਰੇ ਫਿਰਦੇ ਨੇ। ਕੋਈ ਛੁੱਟੀ ਆਉਂਦਾ ਜੇਲ੍ਹ ਦੇ ਵਿੱਚੋਂ ਮੁੜ ਕੇ ਉਹ ਭੱਜ ਜਾਂਦਾ। ਪਿੰਕੀ ਕੈਟ ਵਰਗੇ ਲੋਕ ਜਿਹੜੇ ਨੇ ਜੀ ਸਿਫਾਰਿਸ਼ਾਂ ਕਰ ਕਰਕੇ ਉਹਨਾਂ ਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਮੁਆਫ ਕਰਾ ਕੇ ਬਾਹਰ ਲੈ ਆਂਦੇ ਗਏ ਨੇ। ਇਹ ਸਾਰਾ ਕੁਝ ਜਿਹੜਾ ਨਾ ਜੀ ਕਿਤੇ ਨਾ ਕਿਤੇ ਤਾਂ ਆਪਸ ਦੇ ਵਿੱਚ ਮੇਲ ਹੈ ਇਹਨਾਂ ਦਾ ਜੀ। ਜੀ ਬਿਲਕੁਲ ਜੀ। ਕਾਫੀ ਜ਼ਿਆਦਾ ਮਾੜੇ ਤਰੀਕੇ ਦੇ ਨਾਲ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਆ ਜਿਹੜੀ ਖਾਸ ਕਰਕੇ ਅਕਾਲੀ ਦਲ ਆ ਉਹ ਜਿਹੜੀ ਆ ਕਰੇਗੀ, ਇੱਦਾਂ ਦਾ ਬਿਲਕੁਲ ਪ੍ਰਤੀਤ ਹੋ ਰਿਹਾ ਆ। ਅਗਲੀ ਜਿਹੜੀ ਗੱਲ ਕਰਦੇ ਆ, ਪੰਜਾਬ ਸਰਕਾਰ ਆ ਉਹਨਾਂ ਨੇ ਜਿਹੜੇ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਉਹਦੇ ਫਿਊਜ਼ ਡਾਤੇ ਆ, ਸਾਰੇ ਪੈਸੇ ਬਿਜਲੀ ਬੋਰਡ ਵਾਲੇ ਪਾਸੇ ਘੱਲਤੇ ਜੀ। ਬਿਲਕੁਲ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਬੁਢਾਪਾ ਪੈਨਸ਼ਨਾਂ ਦੇ ਵਾਸਤੇ 1500 ਕਰੋੜ ਰੁਪਈਆ ਜਿਹੜਾ ਸੀਗਾ ਜੀ ਉਹ ਬਿਜਲੀ ਸਪਲਾਈ ਮੁਫਤ ਦੇਣ ਦੇ ਵਾਸਤੇ ਉੱਥੇ ਵਰਤ ਲਿਆ ਜੀ। ਪੰਜਾਬ ਦੇ ਕਰੀਬ 20 ਲੱਖ ਜਿਹੜੇ ਬਜ਼ੁਰਗ ਜਿਹੜੇ ਹੈ ਨੇ ਜੀ ਪੈਨਸ਼ਨਰ, ਉਹਨਾਂ ਦੀ 3 ਮਹੀਨੇ ਤੋਂ ਪੈਨਸ਼ਨ ਦੀ ਉਹ ਉਡੀਕ ਦੇ ਵਿੱਚ ਨੇ ਜੀ। ਸੂਬਾ ਸਰਕਾਰ ਪਿਛਲੇ 5 ਸਾਲਾਂ ਤੋਂ ਬੁਢਾਪਾ ਪੈਨਸ਼ਨ ਵਾਲੀ ਰਾਸ਼ੀ ਜਿਹੜੀ ਹੈ ਜੀ ਉਹ ਬਿਜਲੀ ਸਬਸਿਡੀ ਦੇ ਵਾਸਤੇ ਵਰਤ ਰਹੀ ਹੈ। ਹਾਲਾਂਕਿ ਇਹਦੇ ਉੱਤੇ ਆਡਿਟ ਵਿਭਾਗ ਜਿਹੜਾ ਜੀ ਉਹਨੇ ਇਤਰਾਜ਼ ਕੀਤਾ। ਪੰਜਾਬ ਦੇ ਵਿੱਚ 20 ਲੱਖ ਬਜ਼ੁਰਗ, ਵਿਧਵਾਵਾਂ, ਅਪਾਹਜ, ਯਤੀਮ ਬੱਚਿਆਂ ਨੂੰ ਪੈਨਸ਼ਨ ਜਿਹੜੀ ਆ ਉਹ ਨਹੀਂ ਮਿਲ ਰਹੀ ਜੀ। ਪੰਜਾਬ ਸਰਕਾਰ ਨੇ 25 ਦਸੰਬਰ 2004 ਤੋਂ ਸਮਰਪਿਤ ਸੋਸ਼ਲ ਸਿਕਿਉਰਿਟੀ ਫੰਡ ਜਿਹੜਾ ਕਾਇਮ ਕੀਤਾ ਸੀਗਾ ਤਾਂ ਕਿ ਬਜ਼ੁਰਗਾਂ ਨੂੰ ਉਹ ਦਿੱਤੀ ਜਾ ਸਕੇ। ਸਰਕਾਰ ਨੇ ਉਦੋਂ ਇਹਨਾਂ ਫੰਡਾਂ ਦੇ ਸਰੋਤ ਵਜੋਂ ਬਿਜਲੀ ਬਿੱਲਾਂ ਦੇ ਉੱਤੇ 5% ਬਿਜਲੀ ਕਰ ਤੇ 3% ਸਟੈਂਪ ਡਿਊਟੀ ਜਿਹੜੀ ਉਹ ਲਾਈ ਸੀਗੀ ਜੀ। ਇਹ 5% ਸੈਸ ਜਿਹੜਾ ਜੀ ਹਰ ਸਾਲ ਸਮਾਜਿਕ ਸੁਰੱਖਿਆ ਤੇ ਮਹਿਲਾ ਭਲਾਈ ਵਿਭਾਗ ਦੇ ਖਾਤੇ ਦੇ ਵਿੱਚ ਸਿੱਧਾ ਜਮ੍ਹਾਂ ਹੋਣਾ ਸੀਗਾ। ਪਾਵਰਕਾਮ ਦੇ ਵੱਲੋਂ ਪਿਛਲੇ ਕੁਝ ਟਾਈਮ ਤੋਂ ਜੀ ਸਮਾਜਿਕ ਸੁਰੱਖਿਆ ਫੰਡਾਂ ਦੇ ਵਿੱਚ ਪੈਸਾ ਨਹੀਂ ਪਾਇਆ ਜਾ ਰਿਹਾ। ਸਰਕਾਰ ਸਮਾਜਿਕ ਸੁਰੱਖਿਆ ਫੰਡਾਂ ਦਾ ਪੈਸਾ ਜਿਹੜਾ ਜੀ ਬਿਜਲੀ ਸਬਸਿਡੀ ਦੇ ਵਾਸਤੇ ਐਡਜਸਟ ਕਰ ਰਹੀ ਹੈ। ਉਹ ਕਹਿੰਦੀ ਹੈ ਇੱਧਰ ਵੀ ਤੁਸੀਂ ਦੇਣੇ ਆ, ਉੱਧਰ ਪਾ ਲਓ ਜਿਹੜੀ ਅਸੀਂ ਮੁਫਤ ਬਿਜਲੀ ਜਿਹੜੀ ਆ ਉਹ ਦੇ ਰਹੇ ਆ। ਇਹ ਕਾਹਦੀ ਮੁਫਤ ਬਿਜਲੀ ਹੈ ਜੀ? ਵੈਸੇ ਇਹ ਸਵਾਲੀਆ ਚਿੰਨ੍ਹ ਆਪਣੇ ਆਪ ਦੇ ਉੱਤੇ ਹੈ ਜੀ ਕਿ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਸੈਸ ਲਾਓ, ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਕੱਢੋ ਤੇ ਫਿਰ ਕਹੋ ਜੀ ਅਸੀਂ ਮੁਫਤ ਬਿਜਲੀ ਜਿਹੜੀ ਆ ਜੀ ਇੱਥੇ ਦੇ ਰਹੇ ਆ। ਮੇਰਾ ਖਿਆਲ ਇਸ ਵੇਲੇ ਜਿਹੜੀ ਚੀਜ਼ ਦਾ ਸਭ ਤੋਂ ਵੱਧ ਕਿਸਾਨਾਂ ਨੂੰ ਵਿਰੋਧ ਕਰਨਾ ਚਾਹੀਦਾ ਨਾ ਜੀ ਉਹ ਇਹ ਕਰਨਾ ਚਾਹੀਦਾ ਹੈ ਕਿ ਸਾਨੂੰ ਮੁਫਤ ਬਿਜਲੀ ਨਹੀਂ ਚਾਹੀਦੀ, ਸਾਨੂੰ ਬਿਜਲੀ ਚਾਹੀਦੀ ਆ। ਜਿਹੜੇ ਕਿਸਾਨ ਨੇ ਉਹਨਾਂ ਦੇ ਘਰਾਂ ਦੇ ਉੱਤੇ ਉਹ ਇਹ ਗੱਲ ਭੁੱਲ ਰਹੇ ਨੇ ਕਿ ਜਿਹੜਾ 5 ਰੁਪਏ ਪਹਿਲਾਂ ਬਿੱਲ ਹੁੰਦਾ ਸੀਗਾ ਸਪੋਜ਼ ਉਹ ਇਸ ਵੇਲੇ 15 ਰੁਪਏ ਤੇ ਚਲੇ ਗਿਆ। ਪਹਿਲਾਂ 5 ਰੁਪਏ ਹੁੰਦਾ ਸੀਗਾ, 5 ਰੁਪਏ ਬੰਬੀ ਦਾ ਸੀ ਤਾਂ 5 ਤੇ 5 10, ਚਲੋ 5 ਰੁਪਏ ਬੰਬੀ ਵਾਲਾ ਉਹਦਾ ਚਲੇ ਗਿਆ, ਉਧਰੋਂ 15 ਰੁਪਏ ਆਉਣ ਲੱਗ ਗਿਆ। 5 ਰੁਪਏ ਦੇ ਘਾਟੇ ਦੇ ਵਿੱਚ ਜਿਹੜਾ ਜੀ ਉਹ ਜ਼ਿਮੀਂਦਾਰ ਜਾ ਰਿਹਾ। ਇਹ ਕਿਸਾਨ ਜੇ ਗੱਲ ਸਮਝ ਲਊਗਾ ਤਾਂ ਮੁਫਤ ਬਿਜਲੀ ਤੋਂ ਇਨਕਾਰ ਕਰੂਗਾ ਤਾਂ ਇਹ ਹਾਲਾਤ ਜਿਹੜੇ ਨੇ ਉਹਦੇ ਥੋੜੇ ਸੌਖੇ ਹੋ ਸਕਦੇ ਨੇ ਸਰਕਾਰ ਦੇ ਜਿਹੋ ਜਿਹੇ ਮਰਜ਼ੀ ਰਹਿਣ ਜੀ। ਬਿਲਕੁਲ ਜੀ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਚਿੱਤਰਕਾਰ ਆ ਉਹਨਾਂ ਨੇ ਇੱਕ ਬੜਾ ਵਧੀਆ ਨਾਟਕ ਵੀ ਕੀਤਾ ਤੇ ਉਹ ਕਲਿੱਪ ਵੀ ਬਹੁਤ ਵਧੀਆ ਘੁੰਮ ਰਿਹਾ। ਉਹਦੇ ਵਿੱਚ ਵੀ ਇਸੇ ਚੀਜ਼ ਨੂੰ ਦਰਸਾਇਆ ਗਿਆ ਆ। ਪੰਜਾਬ ਦਾ ਜਿਹੜਾ ਦਿਖਾਂਤ ਆ ਦੋਨਾਂ ਪਾਰਟੀਆਂ ਦੇ ਵੱਲੋਂ ਕਿੱਦਾਂ ਅਕਾਲੀ ਤੇ ਜਿਹੜੇ ਕਾਂਗਰਸੀ ਆ ਮਿਲ ਜੁਲ ਕੇ ਪੰਜਾਬ ਦਾ ਬੇੜਾ ਗਰਕ ਜਿਹੜਾ ਆ ਉਹ ਕਰ ਰਹੇ ਆ ਤੇ ਪੰਜਾਬ ਕਿੱਦਾਂ ਰੁਲਦਾ ਪਿਆ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਆ, ਜਿਹੜੀ ਆਪਾਂ ਵਿੱਚ ਗੱਲ ਕੀਤੀ ਸੀ ਕੋਟਕਪੁਰੇ ਤੋਂ ਜਿਹੜਾ ਚੋਰੀ ਹੋਇਆ ਅਸਲਾ ਆ ਜਿਹੜੇ ਉੱਥੇ ਉਹ ਮਜੀਠੇ ਦੇ ਵਿੱਚ ਜਿਹੜੇ ਮਿਲੇ ਨੇ ਜੀ। ਇਹ ਜਿਹੜੇ ਹਥਿਆਰ ਕੋਟਕਪੂਰਾ ਤੋਂ ਲੁੱਟੇ ਗਏ ਸਨ ਜੀ। ਸ਼ੇਰੇ ਪੰਜਾਬ ਗਨ ਹਾਊਸ ਦੇ ਵਿੱਚੋਂ 6 ਅਕਤੂਬਰ ਨੂੰ ਚੋਰੀ ਹੋਈ ਸੀਗੀ ਜੀ। ਇਹਨਾਂ ਦਾ ਵੱਡਾ ਹਿੱਸਾ ਜਿਹੜਾ ਜੀ ਉਹ ਮਜੀਠੇ ਕਸਬੇ ਦੇ ਵਿੱਚੋਂ ਜਾ ਕੇ ਜੀ ਬਰਾਮਦ ਕੀਤਾ ਹੈ ਔਰ ਫਰੀਦਕੋਟ ਪੁਲਿਸ ਦੀ ਜਿਹੜੀ ਸੂਚਨਾ ਉਹਦੇ ਉੱਤੇ ਜਿਹੜਾ ਜੀ ਮਜੀਠੇ ਦੀ ਪੁਲਿਸ ਜਿਹੜੀ ਆ ਜੀ ਉਹਨੇ ਜਾ ਕੇ ਇੱਥੇ ਛਾਪਾ ਮਾਰਿਆ। ਸਿਮਰਜੀਤ ਸਿੰਘ ਆ ਜੀ, ਇੱਕ ਉਹਦੇ ਕੋਲੋਂ 9 ਰਾਈਫਲਾਂ, 12 ਬੋਰ ਤੇ ਇੱਕ 315 ਬੋਰ ਦੀ ਰਾਈਫਲ ਜਿਹੜੀ ਹੈ ਜੀ ਉਹ ਬਰਾਮਦ ਕੀਤੀ ਗਈ ਹੈ। CIA ਸਟਾਫ ਦੇ ਵੱਲੋਂ ਜਿਹੜਾ ਸੀਗਾ ਜੀ ਇਹ ਛਾਪਾ ਮਾਰਿਆ ਗਿਆ ਮਜੀਠੇ ਦੇ ਵਿੱਚ ਜਿਹੜਾ ਜੀ ਜਾ ਕੇ।
ਇਹ ਵੀ ਪਤਾ ਲੱਗਾ ਜੀ ਕਿ ਪੁਲਿਸ ਦੇ ਨਾਲ ਮੁਕਾਬਲੇ ਦੇ ਦੌਰਾਨ ਲੁੱਟ ਖੋਹ ਦਾ ਮੁੱਖ ਮੁਲਜ਼ਮ ਜਿਹੜਾ ਗੁਰਬਖਸ਼ ਸਿੰਘ ਹੈ, ਉਹਦੇ ਸਣੇ 3 ਜਣੇ ਜਿਹੜੇ ਸੀਗੇ ਜੀ ਉਹ ਮੌਕੇ ਤੋਂ ਫਰਾਰ ਹੋਏ ਨੇ। ਮਜੀਠੇ ਦੀ ਪੁਲਿਸ ਨੇ ਸਿਮਰਜੀਤ ਸਿੰਘ ਤੇ ਜਗਰੂਪ ਸਿੰਘ ਖਿਲਾਫ ਮਜੀਠਾ ਥਾਣੇ ਦੇ ਵਿੱਚ ਅਸਲਾ ਐਕਟ ਅਧੀਨ ਮਾਮਲਾ ਜਿਹੜਾ ਜੀ ਉਹ ਦਰਜ ਕਰ ਲਿਆ। ਇਹ ਵੀ ਪਤਾ ਲੱਗਾ ਜੀ ਕਿ ਇਹ ਲੋਕ ਪਹਿਲਾਂ ਵੀ ਇਹੋ ਜਿਹੀਆਂ ਜਿਹੜੀਆਂ ਲੁੱਟਾਂ ਖੋਹਾਂ ਨੇ ਉਹਦੇ ਵਿੱਚ ਸ਼ਾਮਲ ਹੁੰਦੇ ਰਹੇ ਨੇ। ਇਹ ਪਤਾ ਨਹੀਂ ਜਿਹੜਾ ਜੀ ਸੰਜੋਗ ਹੀ ਕਹ ਲਓ ਤੁਸੀਂ ਕਿ ਉੱਥੇ ਜਾ ਕੇ ਜਿਹੜਾ ਜੀ ਜਾ ਕੇ ਕਹਾਣੀ ਜਿਹੜੀ ਆ ਜੁੜਦੀ ਆ। ਜੀ ਜੀ, ਜਿਹੜਾ ਇਸ਼ਾਰਾ ਪਹਿਲਾਂ ਵੀ ਮੈਂ ਤੁਹਾਡੇ ਨਾਲ ਕਰਕੇ ਹਟਿਆ ਜੀ ਕਿ ਜਿਹੜੇ ਹਥਿਆਰ ਇਕੱਠੇ ਕੀਤੇ ਜਾ ਰਹੇ ਨੇ ਇਸ ਤਰੀਕੇ ਦੇ ਨਾਲ, ਉਹ ਇਕੱਠੇ ਕਿੱਥੇ ਹੋ ਰਹੇ ਨੇ। ਜੀ ਜੀ ਜੀ, ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਬੈਨ ਲਾ ਦਿੱਤਾ ਜਿਹੜਾ ਕਾਸਟ ਦੇ ਆਧਾਰ ਦੇ ਉੱਤੇ ਮਰਦਮਸ਼ੁਮਾਰੀ ਕਰਨੀ ਸੀ। ਐਕਚੁਅਲੀ ਇਹ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਸਮੇਂ ਸਿਰ ਜਿਹੜਾ ਨਾ ਜੀ ਉਹ ਭਖਦਾ ਰਿਹਾ ਜੀ, ਔਰ ਇਹ ਭਖੇ ਹੋਏ ਮਾਮਲੇ ਵਿੱਚ ਹੀ ਐਕਚੁਅਲੀ ਜਿਹੜੀ ਸੁਪਰੀਮ ਕੋਰਟ ਹੈ ਉਹ ਇਹ ਕਹਿੰਦੀ ਆ ਕਿ ਜਿਹੜਾ ਜਾਤ ਦੇ ਉੱਤੇ ਆਧਾਰਿਤ ਜਿਹੜੀ ਮਰਦਮਸ਼ੁਮਾਰੀ ਹੈ ਉਹ ਨਹੀਂ ਹੋਣੀ ਚਾਹੀਦੀ ਹੈ। ਵੈਸੇ ਇਹ ਕਾਫੀ ਹੱਦ ਤੱਕ ਜਿਹੜਾ ਜੀ ਉਹ ਸਹੀ ਹੈ। ਕੁਝ ਹੋ ਸਕਦਾ ਜੀ ਕਿ ਲੋਕ ਕਹਿਣਗੇ ਇਹਦਾ ਜਾਤ ਦੇ ਆਧਾਰ ਜਿਹੜੀ ਹੈ ਮਰਦਮਸ਼ੁਮਾਰੀ ਹੋਣੀ ਚਾਹੀਦੀ ਹੈ। ਇਹਦੇ ਨਾਲ ਇਹ ਹੈ ਜੀ ਕਿ ਜਾਤ ਆਧਾਰਿਤ ਜਿਹੜੀ ਮਰਦਮਸ਼ੁਮਾਰੀ ਹੈ ਉਹ ਵਖਰੇਵੇਂ ਜਿਹੜੇ ਆ ਜੀ ਉਹ ਪੈਦਾ ਕਰਦੀ ਹੈ ਵੱਖ-ਵੱਖ ਫਿਰਕਿਆਂ ਦੇ ਵਿੱਚ। ਸੋ ਇਸ ਕਰਕੇ ਜਿਹੜੀ ਸੁਪਰੀਮ ਕੋਰਟ ਹੈ ਜੀ ਚੇਨਈ ਦੀ ਇੱਕ ਪਟੀਸ਼ਨ ਸੀਗੀ ਜਿਹੜੀ, ਉਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਹੋਇਆ ਜਿਹੜਾ ਉਹਨੇ ਰੋਕ ਹਾਲ ਦੀ ਘੜੀ ਲਗਾਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਇਹਦੀ ਮਰਦਮਸ਼ੁਮਾਰੀ ਉਹ ਨਹੀਂ ਹੋਣੀ ਚਾਹੀਦੀ। ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲਾ ਜਿਹੜਾ ਬੈਂਚ ਸੀਗਾ ਜੀ ਉਹਨੇ ਇਹ ਕਿਹਾ ਕਿ ਇਹ ਕਾਨੂੰਨ ਘੜਨਾ ਅਦਾਲਤ ਦੇ ਘੇਰੇ ਦੇ ਵਿੱਚ ਨਹੀਂ ਆਉਂਦਾ। ਬੈਂਚ ਨੇ ਕਿਹਾ ਕਿ ਅਦਾਲਤਾਂ ਨੇ ਕਿਸੇ ਨੀਤੀ ਦੇ ਵਿੱਚ ਕੁਝ ਹੋਰ ਸ਼ਾਮਲ ਕਰਨ ਦੇ ਫਰਮਾਨ ਜਾਰੀ ਕਰਕੇ ਨੀਤੀਆਂ ਬਣਾਉਣ ਦੇ ਅਮਲ ਦੇ ਵਿੱਚ ਸ਼ਾਮਲ ਨਹੀਂ ਹੋਣਾ ਹੁੰਦਾ ਜੀ। ਉਹਨੇ ਇਸ ਕਰਕੇ ਕਿਹਾ ਕਿ ਹਾਲ ਦੀ ਘੜੀ ਇਹਦੇ ਉੱਤੇ ਰੋਕ ਜਿਹੜੀ ਆ ਉਹ ਲੱਗ ਜਾਣੀ ਚਾਹੀਦੀ ਹੈ। ਜਿਵੇਂ ਮੈਂ ਕਿਹਾ ਕਿ ਕੁਝ ਲੋਕ ਹੋ ਸਕਦਾ ਕਿ ਕਹਿਣ ਕਿ ਜਾਤੀ ਆਧਾਰਿਤ ਜਿਹੜਾ ਜਨਗਣਨਾ ਹੈ ਉਹ ਹੋਣੀ ਚਾਹੀਦੀ ਹੈ, ਮਰਦਮਸ਼ੁਮਾਰੀ ਹੋਣੀ ਚਾਹੀਦੀ ਹੈ, ਪਰ ਆਈ ਥਿੰਕ ਨਹੀਂ ਹੋਣੀ ਚਾਹੀਦੀ ਜੀ। ਇਹਦੇ ਨਾਲ ਵਖਰੇਵਾਂ ਵੱਧਦਾ ਜਾਤਾਂ ਦੇ ਵਿੱਚ ਜੀ। ਤੇ ਅਗਲੀ ਗੱਲ ਕਰਦੇ ਹਾਂ ਵੀ ਜਿਹੜੀ ਭਾਜਪਾ ਦੇ ਵੱਲੋਂ ਆ ਉਹ ਜਿਹੜੀ ਬਿਆਨਬਾਜ਼ੀ ਆ ਲਗਾਤਾਰ ਤਿੱਖੀ ਹੁੰਦੀ ਜਾ ਰਹੀ ਆ, ਤੇਜ਼ ਹੁੰਦੀ ਜਾ ਰਹੀ ਆ, ਪਰ ਅਕਾਲੀ ਦਲ ਇੱਕਦਮ ਚੁੱਪ-ਚਾਪ ਬੈਠਾ। ਬਿਲਕੁਲ ਜੀ, ਬੜੀਆਂ ਜਿਹੜੀ ਬੀਜੇਪੀ ਹੁਣ ਤੱਕ ਜਿਹੜੀ ਦੱਬੂ ਡਰਪੋਕ ਕਿਸਮ ਦੀ ਹੁੰਦੀ ਸੀਗੀ ਉਹ ਬੜਕਾ ਮਾਰ ਰਹੀ ਹੈ ਇਸ ਵੇਲੇ। ਅਕਾਲੀ ਦਲ ਵਾਲੇ ਕਹਿੰਦੇ ਜੀ ਨੋ ਕਮੈਂਟਸ। ਇੱਕ ਤਾਂ ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਦਾ ਆਗੂ ਸਤਪਾਲ ਗੁਸਾਈ ਜਿਹੜਾ ਜੀ ਉਹਨਾਂ ਦਾ ਵੀ ਤੱਤਾ ਬਿਆਨ ਆ ਗਿਆ ਜੀ। ਸਤਪਾਲ ਗੁਸਾਈ ਹੁਣ ਤੱਕ ਤਾਂ ਤਕਰੀਬਨ ਸ਼ਾਂਤੀ ਦੀਦੇ ਨੇ, ਹੁਣ ਉਹ ਤੱਤੇ ਹੋ ਕੇ ਨਿਕਲੇ ਨੇ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਟੁੱਟਣ ਦੇ ਨਾਲ ਪੰਜਾਬ ਅਸ਼ਾਂਤ ਨਹੀਂ ਹੋਣ ਲੱਗਾ, ਸਗੋਂ ਖੁਸ਼ਹਾਲ ਹੋ ਕੇ ਉਭਰੂਗਾ ਜੀ। ਜੀ ਜੀ, ਉਹਨਾਂ ਨੇ ਇਹ ਕਿਹਾ ਕਿ ਅਕਾਲੀ ਦਲ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਦਾ ਉਦਯੋਗ, ਵਪਾਰ ਤੇ ਕਾਰੋਬਾਰ ਜਿਹੜਾ ਉਹ ਤਬਾਹ ਹੋਣ ਦੇ ਕੰਢੇ ਪਹੁੰਚ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਰਮਚਾਰੀਆਂ ਨੂੰ ਦੇਣ ਲਈ ਤਨਖਾਹਾਂ ਤੱਕ ਸਰਕਾਰੀ ਖਜ਼ਾਨੇ ਦੇ ਵਿੱਚ ਹੈ ਨਹੀਂ ਗਿਆ। ਕਿਹੜੀਆਂ ਗੱਲਾਂ ਅਕਾਲੀ ਦਲ ਜਿਹੜਾ ਜੀ ਕਰੀ ਜਾਂਦਾ। ਦੂਜੇ ਪਾਸੇ ਤੇਜ ਤਰਾਰ ਨੇਤਾ ਜਿਹੜੀ ਹੈ ਜੀ ਨਵਜੋਤ ਕੌਰ ਸਿੱਧੂ, ਉਹਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਿਆਨ ਦੇ ਉੱਤੇ ਵਿਅੰਗ ਜਿਹੜਾ ਜੀ ਉਹ ਕੱਸਦਿਆਂ ਇਹ ਕਿਹਾ ਕਿ ਬਜ਼ੁਰਗ ਤੇ ਤਜਰਬੇਕਾਰ ਸਿਆਸਤਦਾਨ ਜਿਹੜਾ ਜੀ ਉਹਨੂੰ ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਨਹੀਂ ਦੇਣੇ ਚਾਹੀਦੇ ਜੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਇੱਕੋ ਪਾਰਟੀ ਦਾ ਜਾਂ ਇੱਕੋ ਪਰਿਵਾਰ ਦਾ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਜਿਹੜਾ ਹੋਣਾ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਜਿਹੜਾ ਜੀ ਉਹ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਬੀਜੇਪੀ ਨੂੰ ਪਹਿਲਾਂ ਜਿਹੜਾ ਬੋਲਣਾ ਚਾਹੀਦਾ ਸੀਗਾ ਇਸ ਮਾਮਲੇ ਦੇ ਉੱਤੇ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ, ਉਹਨਾਂ ਨੂੰ ਖੁੱਡੇ ਲਾਈਨ ਜਿਹੜਾ ਜੀ ਉਹ ਲਾ ਕੇ ਰੱਖਿਆ ਗਿਆ। ਅੰਮ੍ਰਿਤਸਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਗਏ, ਗਾਂਧੀ ਗਰਾਊਂਡ ਦੇ ਵਿੱਚ ਉਹਨਾਂ ਨੇ ਗੇੜਾ ਗੂੜਾ ਦਿੱਤਾ। ਪੱਤਰਕਾਰਾਂ ਨੇ ਪੁੱਛਿਆ ਉਹਨਾਂ ਨੂੰ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਸੰਬੰਧ ਖਰਾਬ ਹੋ ਰਹੇ ਨੇ। ਨਵਜੋਤ ਕੌਰ ਸਿੱਧੂ ਆਹ ਕਹਿੰਦੀ ਆ, ਸਤਪਾਲ ਗੁਸਾਈ ਆਹ ਕਹਿੰਦੇ ਆ ਜੀ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਮੈਂ ਇਹਨਾਂ ਵਿਸ਼ਿਆਂ ਦੇ ਉੱਤੇ ਕਮੈਂਟ ਨਹੀਂ ਕਰਨੇ, ਕਿਸੇ ਦੇ ਸਵਾਲ ਦਾ ਜਵਾਬ ਨਹੀਂ ਦੇਣਾ। ਜਵਾਬ ਦੇਣ ਨੂੰ ਹੈ ਵੀ ਨਹੀਂ ਬਾਦਲ ਸਾਹਿਬ ਕੋਲੇ ਕੋਈ। ਤੇ ਪਰ ਜੇ ਸਿਆਸਤਦਾਨ ਇਹ ਚੀਜ਼ਾਂ ਦੇ ਸਵਾਲ ਨਹੀਂ ਦੇਣਗੇ ਤਾਂ ਕਰਨ ਕੀ ਬੈਠੇ ਹੋਏ ਆ ਜੀ ਉੱਥੇ। ਦੇਖੋ ਜਿਹੜਾ ਸਵਾਲ ਚਾਹੀਦਾ ਹੁੰਦਾ ਨਾ ਜੀ ਉਹਦਾ ਜਵਾਬ ਦੇ ਦਿੱਤਾ ਜਾਂਦਾ, ਜਿਹੜਾ ਚਾਹੀਦਾ ਨਹੀਂ ਉਹਨੂੰ ਅੱਖੋਂ ਪਰੋਕੇ ਕਰਦੇ। ਸ਼ਾਇਦ ਇਹ ਗੱਲ ਜਿਹੜੀ ਹੈ ਜੀ ਬਾਦਲ ਸਾਹਿਬ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਰੀ। ਉਹਨਾਂ ਨੂੰ ਪੁੱਛਿਆ ਸੀ ਨਾ ਤੁਹਾਡੀਆਂ ਬੱਸਾਂ ਇੰਨੀਆਂ ਵੱਧ ਗਈਆਂ, ਕਹਿੰਦੇ ਅੱਛਾ ਸਾਡੀਆਂ ਬੱਸਾਂ ਵੀ ਆ, ਮੈਨੂੰ ਨਹੀਂ ਪਤਾ ਜੀ। ਅਤੇ ਨਾਲ ਇਹ ਵੀ ਖਬਰ ਮਿਲ ਰਹੀ ਆ ਵੀ ਜਿਹੜੇ ਮੁੱਖ ਮੰਤਰੀ ਆ ਪ੍ਰਕਾਸ਼ ਬਾਦਲ ਚੀਨ ਦੇ ਦੌਰੇ ਤੇ ਜਾ ਰਹੇ ਆ। ਕੀ ਕਰਨ ਜਾ ਰਹੇ ਜੀ ਉੱਥੇ?
ਚਾਈਨਾ ਦੇ ਦੌਰੇ ਦੇ ਉੱਤੇ ਬਿਲਕੁਲ ਜੀ ਉਹ ਗਏ ਨੇ ਔਰ ਅੱਜ ਇਹਨਾਂ ਦਾ ਜਿਹੜਾ ਜੀ ਇਹ ਦੌਰਾ ਸਟਾਰਟ ਹੋਇਆ ਔਰ ਉੱਥੇ ਉਹਨਾਂ ਨੇ ਸ਼ਾਇਦ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਕੁਛ ਇੱਕ ਸਮਝੌਤੇ ਜਿਹੜੇ ਨੇ ਉਹ ਕਰਨੇ ਨੇ। ਸੂਬਾ ਵੈਸੇ ਸਮਝੌਤੇ ਕਰ ਤਾਂ ਨਹੀਂ ਸਕਦਾ ਜੀ। ਆਫੀਸ਼ੀਅਲ ਵਿਜ਼ਿਟ ਹੈ ਉਹਨਾਂ ਦੀ ਚਾਈਨਾ ਦੇ ਵਿੱਚ, ਉਹ 14 ਤਰੀਕ ਨੂੰ ਜਿਹੜਾ ਜੀ ਉਹ ਵਾਪਸ ਆਉਣਗੇ। ਸੋ ਉੱਥੇ ਕਿਹੋ ਜਿਹੇ ਉਹਨਾਂ ਨੇ ਸਮਝੌਤੇ ਕਰਨੇ ਨੇ ਪਤਾ ਨਹੀਂ ਜੀ। ਵੈਸੇ ਹੋ ਸਕਦਾ ਜੇ ਕਟਾਕਸ਼ੇ ਦੇ ਉੱਤੇ ਕਰਨਾ ਹੋਵੇ ਤਾਂ ਇਹ ਹੋ ਸਕਦਾ ਜੀ ਕਿ ਉੱਥੇ ਪੁੱਛਣ ਗਏ ਹੋਣ ਕਿ ਹੁਣ ਮੈਂ ਬੀਜੇਪੀ ਵਾਲਿਆਂ ਨੂੰ ਕਿਵੇਂ ਮਨਾਵਾਂ। ਜੀ 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 ਬਿਲਕੁਲ ਬਿਲਕੁਲ। ਅਤੇ ਨਾਲ ਮੈਂ ਇਹ ਵੀ ਜਿਹੜਾ ਜੀ ਪੁੱਛਣਾ ਚਾਹੁੰਦਾ ਵੀ ਜਿਹੜਾ ਲਗਾਤਾਰ ਪੰਜਾਬ ਦੇ ਵਿੱਚ ਪਰਾਲੀ ਸਾੜਨ ਦਾ ਜਿਹੜਾ ਰੁਝਾਨ ਆ ਉਹ ਚੱਲ ਰਿਹਾ ਆ, ਕੀ ਉਸੇ ਤਰੀਕੇ ਦੇ ਨਾਲ ਜਾਰੀ ਹੈ ਜੇ ਵੀ? ਜਾਰੀ ਹੈ ਜੀ। ਇਸ ਵਾਰੀ ਤਾਂ ਹੱਦ ਹੀ ਹੋ ਗਈ ਜੀ, ਹੱਦੋਂ ਵੱਧ ਹੋ ਗਈ ਸਹੀ ਪੁੱਛੋ ਤਾਂ। ਕੋਈ ਮਾਮਲਾ ਕਿਸੇ ਜਗ੍ਹਾ ਦੇ ਉੱਤੇ ਦਰਜ ਨਹੀਂ ਹੋਇਆ ਜੀ। ਹਾਂ ਰਾਤ ਥੋੜਾ ਮੀਂਹ ਪਿਆ ਜੀ, ਉਹਦੇ ਨਾਲ ਥੋੜਾ ਜਿਹਾ ਸਾਹ ਜਿਹੜਾ ਉਹ ਆਉਣ ਲੱਗਿਆ। ਜਿਹੜੀ ਨੇਚਰ ਆ ਉਹਨੇ ਸਫਾਈ ਜਿਹੜੀ ਆ ਜੀ ਉਹ ਕੀਤੀ ਆ। ਨਹੀਂ ਤਾਂ ਪਿਛਲੇ ਤਕਰੀਬਨ 1 ਹਫ਼ਤੇ ਤੋਂ ਬਹੁਤ ਬੁਰੇ ਹਾਲਾਤ ਜਿਹੜੇ ਉਹ ਪੰਜਾਬ ਵਾਲੇ ਭੁਗਤ ਰਹੇ ਨੇ। ਜਿਹੜੀਆਂ ਨਾਸਾ ਦੀਆਂ ਤਸਵੀਰਾਂ ਨੇ ਨਾ ਜੀ, ਉਹਨਾਂ ਨੇ ਵੀ ਸਪਸ਼ਟ ਰੂਪ ਦੇ ਵਿੱਚ ਦਿਖਾਇਆ ਪੰਜਾਬ ਨੂੰ ਔਰ ਉੱਥੇ ਲਾਲ ਰੰਗ ਸਾਰਾ ਦਿਖਾਇਆ ਕਿ ਇੱਥੇ ਸੜ ਰਹੀ ਜਿਹੜੀ ਪਰਾਲੀ ਆ ਉਹਨੇ ਕਈ ਕਿਸਮ ਦੀਆਂ ਬਿਮਾਰੀਆਂ ਜਿਹੜੀਆਂ ਉਹ ਪੈਦਾ ਕਰ ਦੇਣੀਆਂ, ਕਿਉਂਕਿ ਉਹਦੇ ਉੱਤੇ ਹੋਇਆ ਉਹਦੇ ਉੱਤੇ ਖਾਦਾਂ ਪਈਆਂ ਹੋਈਆਂ ਨੇ। ਇੰਨਾ ਜ਼ਹਿਰੀਲਾ ਧੂੰਆਂ ਨਾ ਜੀ, ਮੈਂ ਤੁਹਾਨੂੰ ਰਿਐਲਿਟੀ ਦੇ ਵਿੱਚ ਦੱਸ ਰਿਹਾ ਕਿ ਤੁਸੀਂ 10 ਮਿੰਟ ਵੀ ਜਦੋਂ ਬਾਹਰ ਜਾਂਦੇ ਹੋ ਤੇ ਤੁਹਾਡੇ ਖੰਘ ਜਿਹੜੀ ਔਰ ਪਾਣੀ ਨੱਕ ਦੇ ਵਿੱਚੋਂ ਅੱਖਾਂ ਦੇ ਵਿੱਚੋਂ ਜਿਹੜਾ ਪਾਣੀ ਆ ਜੀ ਉਹ ਨਿਰੰਤਰ ਵਗਦਾ, ਅੱਖਾਂ ਖੁੱਲਣੀਆਂ ਔਖੀਆਂ ਹੋ ਜਾਂਦੀਆਂ ਜੀ, ਇੰਨਾ ਜ਼ਹਿਰੀਲਾ ਧੂੰਆਂ ਹੈ। ਜ਼ਿਮੀਂਦਾਰ ਬਿਲਕੁਲ ਜਿਹੜਾ ਜੀ ਨਹੀਂ ਮੰਨ ਰਿਹਾ ਇਸ ਮਾਮਲੇ ਦੇ ਉੱਤੇ। ਇੰਨਾ ਅੱਗ ਜਿਹੜੀ ਆ ਜੀ ਲੱਗੀ ਹੋਈ ਹੈ ਕਿ 4:15 ਵਜੇ ਜਿਹੜਾ ਜੀ 4:30 ਵਜੇ ਜਿਹੜੀਆਂ ਲਾਈਟਾਂ ਨੇ ਉਹ ਜਗਾਉਣੀਆਂ ਪੈ ਜਾਂਦੀਆਂ ਨੇ। 4:15 4:30 ਹਨੇਰਾ ਜਿਹੜਾ ਉਹ ਹੋ ਜਾਂਦਾ। ਜਿਹੜਾ ਸੂਰਜ ਆ ਜਾਂ ਚੰਦਰਮਾ ਉਹ ਵੀ ਲੱਗਦਾ ਜੀ ਹੱਥ ਖੜੇ ਕਰ ਰਿਹਾ ਵੀ ਮੇਰੇ ਵੱਸ ਤੋਂ ਬਾਹਰ ਹੈ ਪੰਜਾਬ ਵਾਲਾ ਮਾਮਲਾ। ਜੀ ਜੀ। ਅਤੇ ਨਾਲ ਹੀ ਜਿਹੜੇ ਝੋਨੇ ਦੀ ਅਦਾਇਗੀ ਨੂੰ ਲੈ ਕੇ ਜਿਹੜੇ ਹੁਣ ਪੰਜਾਬ ਭਰ ਦੇ ਵਿੱਚ ਜਿਹੜੇ ਕਿਸਾਨ ਆ ਚੰਗੀ ਹਾਹਾਕਾਰ ਕਰ ਰਹੇ ਨੇ, ਨਾਅਰੇ ਲਾ ਰਹੇ ਨੇ, ਧਰਨੇ ਕਰ ਰਹੇ ਨੇ। ਜੀ ਕਰ ਰਹੇ ਆ ਜੀ। ਹੁਣ ਇਹ ਥੋੜਾ ਜਿਹਾ ਰੇੜਕਾ ਹੈ ਖਤਮ ਹੋਣ ਦੇ ਕੱਢੇ ਆ ਰਿਹਾ ਜੀ। ਪੰਜਾਬ ਸਰਕਾਰ ਜਿਹੜੀ ਹੈ ਜੀ ਉਹਨੂੰ ਮਿਲ ਗਏ ਨੇ ਪੈਸੇ ਜਿਹੜੇ ਸੈਂਟਰ ਦੀਆਂ ਏਜੰਸੀਜ਼ ਜਿਹੜੀਆਂ ਚੁੱਕਦੀਆਂ ਨੇ। 10,451 ਕਰੋੜ ਰੁਪਈਆ ਸੀਗਾ ਜੀ, ਇਹਦੀ ਕਿਸ਼ਤ ਜਾਰੀ ਹੋ ਗਈ ਹੈ। ਪਰ ਜਿਹੜੀ ਠੱਗੀ ਇਹਨਾਂ ਏਜੰਸੀਆਂ ਦੇ ਜਿਹੜਾ ਗਾਇਬ ਹੋਣ ਤੋਂ ਬਾਅਦ ਆੜ੍ਹਤੀਆਂ ਨੇ ਲਾ ਲਈ ਹੈ ਜ਼ਿਮੀਂਦਾਰਾਂ ਨੂੰ, ਉਹ ਤਾਂ ਕਿਤੇ ਆਉਂਦੀ ਨਹੀਂ ਨਾ ਜੀ ਗਿਣਤੀ ਮਿੰਤੀ ਦੇ ਵਿੱਚ, ਕਿਉਂਕਿ ਜਾਣ ਬੁੱਝ ਕੇ ਏਜੰਸੀਆਂ ਜਿਹੜੀਆਂ ਇਹਨਾਂ ਦੇ ਇੰਸਪੈਕਟਰ ਵਗੈਰਾ ਨੇ ਉਹਨਾਂ ਨੂੰ ਸਾਈਡ ਲਾਈਨ ਕਰ ਦਿੱਤਾ ਜਾਂਦਾ ਕਿ ਸਾਨੂੰ ਪਹਿਲਾਂ ਲੁੱਟ ਲੈਣ ਦਿਓ, ਜੇ ਕੁਝ ਬਚਿਆ ਤਾਂ ਫਿਰ ਤੁਸੀਂ ਬਾਅਦ 'ਚ ਲੁੱਟ ਲਿਓ। ਤਾਂ ਹੁਣ ਇੰਨਾ ਹੈ ਕਿ ਅਦਾਇਗੀ ਹੋਣ ਦੇ ਆਸਾਰ ਤਾਂ ਜਿਹੜੇ ਜੀ ਉਹ ਬਣ ਗਏ ਨੇ। ਉਹ ਨਾ ਹੋਵੇ ਜੀ ਇਹ ਕਿਤੇ ਜਿਹੜੇ ਪੈਸੇ ਝੋਨੇ ਦੇ ਆਏ ਨੇ ਉਹਨੂੰ ਸਰਕਾਰ ਜਿਹੜੀ ਜੀ ਜਿਵੇਂ ਆਪਾਂ ਪੈਨਸ਼ਨਾਂ ਵਾਲੀ ਕਹਾਣੀ ਸੁਣਾ ਕੇ ਹਟਿਆ ਕਿਤੇ ਹੋਰ ਹੀ ਪਾਸੇ ਵਰਤ ਲਵੇ ਜੀ, ਫਿਰ ਵਿਚਾਰਾ ਠੱਗਿਆ ਜਾਵੇ। ਫੇਰ ਠੱਗਿਆ ਜਾਵੇ ਜ਼ਿਮੀਂਦਾਰਾਂ ਨੂੰ ਤਾਂ ਜੀ ਬਿਲਕੁਲ ਪੈਰ ਦੀ ਇੱਕ ਹਿਸਾਬ ਨਾਲ ਜੁੱਤੀ ਸਮਝਦੇ ਵੀ ਇਹਨਾਂ ਦੀ ਕੋਈ ਗੱਲ ਨਹੀਂ, ਇਹ ਇੱਥੇ ਹੀ ਇਹਨਾਂ ਨੇ ਕਿਤੇ ਨਹੀਂ ਜਾਣਾ। ਤੇ ਸਰੋਤਿਓ ਇਹ ਸੀਗੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕੀਤੀ ਆ। ਤੇ ਬਲਤੇਜ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਲਾਲੂ ਲਿਆ ਨਤੀਸ਼ ਸੀ ਜੋੜ ਪਹਿਲਾਂ, ਲਿਆ ਫੇਰ ਮੁਲਾਇਮ ਹੈ ਨਾਲ ਮੀਆਂ ਜੀ। ਲਾਲੂ ਲਿਆ ਨਤੀਸ਼ ਸੀ ਜੋੜ ਪਹਿਲਾਂ, ਲਿਆ ਫੇਰ ਮੁਲਾਇਮ ਹੈ ਨਾਲ ਮੀਆਂ। ਦੇਵ ਗੌੜੇ ਨੂੰ ਲੀਡਰ ਕੋਈ ਭੇਜਿਆ ਸੀ, ਛੇਤੀ ਆ ਗਿਆ ਮਾਰ ਕੇ ਛਾਲ ਮੀਆਂ ਜੀ। ਗਿਆ ਪੱਤਰ ਸੀ ਇੱਕ ਚਟਾਲਿਆਂ ਨੂੰ, ਉਹ ਸੀ ਵੇਖਦੇ ਸਮੇਂ ਦੀ ਚਾਲ ਮੀਆਂ। ਤੁਰੇ ਮੋਦੀ ਦੀ ਚੜ੍ਹਤ ਨੂੰ ਠੱਲਣੇ ਲਈ, ਇੱਕ ਦੂਜੇ ਲਈ ਬਣਨਗੇ ਢਾਲ ਮੀਆਂ ਜੀ। ਵੱਖੋ ਵੱਖ ਸਭ ਨੇ ਕੁੱਟ ਖਾਧੀ, ਦੁਖੀ ਹੋਏ ਹੁਣ ਮਿਲੇ ਨੇ ਭਾਈ ਮੀਆਂ ਜੀ। ਵੱਖੋ ਵੱਖ ਸਭ ਨੇ ਕੁੱਟ ਖਾਧੀ, ਦੁਖੀ ਹੋਏ ਹੁਣ ਮਿਲੇ ਨੇ ਭਾਈ ਮੀਆਂ। ਆਏ ਨੇੜੇ ਤਾਂ ਆਏ ਹਨ ਇਸ ਕਰਕੇ ਮੋਦੀ, ਨੀਂਦ ਹੁਣ ਪਈ ਉਡਾਈ ਮੀਆਂ ਜੀ। ਜੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਅਗਲੇ ਬੁਲੇਟਿਨ ਤੱਕ ਲਈ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ। ਸੋ ਤੋਂ ਇਹ ਸੀਗੇ ਅੱਜ ਦਾ ਸਾਡਾ ਪ੍ਰੋਗਰਾਮ ਖਬਰ ਤੇ ਨਜ਼ਰ। ਇੱਥੇ ਹੀ ਜਿਹੜਾ ਹੁਣ ਪ੍ਰੋਗਰਾਮ ਸਮਾਪਤ ਹੁੰਦਾ ਹੈ। ਇਹ ਬੁਲੇਟਿਨ ਤੱਕ ਲਈ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਣੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ,
पंजाब, भारत, पाकिस्तान, अमरीका ते विश्व भर दीयां खबरां, किहड़े सियासतदान ने की कहा, की कर रही है सरकार, की विरोधी धर अपना रोल निभा रही है, टैक्सी ट्रक इंडस्ट्री दीयां खबरां ते रहेगी साडी अख, मौसम दी जानकारी, स्टॉक मार्केट दे विच उतराव चढ़ाव, डॉलर पाउंड दा भाव, जाणांगे ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ੁਗਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200 408 272 5200 ਜਾਂ 408 722 7698 408 722 7698।